मैं किसाना साहब ते सावल साहब दे खसूसी खिदमत पेश कर रहा। दो सेवक चैनल इस दे ते खिदमत नाल विहार, नासर है शेर पंजाब दा ते सावल बार्डर पार। ये दोवें पुत पंजाब दे मैं केदी सिफत करां। एक चैनल पिंड पंजाब दा है उच्चा जिसदा नां मैं सारी दुनिया देख लई ते देखे शहर ग्रां। एक चैनल पिंड पंजाब दा है उच्चा जिसदा नाम। दोस्तों चैनल एक मिनट पंजाब के नाल ਅਸੀਂ ਇਸ ਵੇਲੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਇਸ ਵੇਲੇ ਅਸੀਂ ਬਹੁਤ ਸਾਰੀਆਂ ਗੱਲਾਂ ਦੋਸਤਾਂ ਦੇ ਨਾਲ ਕਰਨ ਤੋਂ ਬਾਅਦ ਅਸੀਂ ਸ਼ਾਇਰੀ ਦੀ ਤਰਫ ਆਣਾ ਤੇ ਕਲਾਮੇ ਸ਼ਾਇਰ ਬਦਵਾਨੇ ਸ਼ਾਇਰ ਸੁਣਨਾ। ਸਾਡੇ ਦੋਸਤ ਹੈ ਅਬਦੁਲ ਰਹਿਮਾਨ ਦਾਨਿਸ਼ ਜਿਨ੍ਹਾਂ ਨੇ ਚੈਨਲ ਇੱਕ ਪਿੰਡ ਪੰਜਾਬ ਦਾ ਔਰ ਨਾਸਰ ਕਿਸਾਨਾ ਸਾਹਿਬ ਤੇ 47 ਨਾਮਾ ਸਾਵਲ ਧਾਮੀ ਸਾਹਿਬ ਇਹਨਾਂ ਦੇ ਚੈਨਲ ਔਰ ਇਹਨਾਂ ਦੀ ਸ਼ਖਸੀਅਤ ਦੇ ਖਿਦਮਤ ਵਾਸਤੇ ਇੱਕ ਨਜ਼ਮ ਲਿਖੀ ਹੈ और वो अपनी नज़म लैके साडे दरम्यान मौजूद है ते असीं उन्हां नूं गुजारिश करांगे कि वो अपनी नज़म पेश कर। बिस्मिल्लाहिर्रहमानिर्रहीम। दोस्तों हुण तो कुछ महीने पहले मैं एक चैनल देखा, अचानक मेरे नैट तो एक इंटरव्यू चल रहा सी। पिंड एक ससोली पिंड का तारफ इंडिया दे विच पिंड हुशियार जिला हुशियारपुर विच ਉਹਦੇ ਵਿੱਚ ਮੇਰੇ ਮਾਮੂ ਦਾ ਤਾਰਫ ਆ ਰਿਹਾ ਸੀਗਾ। ਇੱਕ ਸਿੱਖ ਬਜ਼ੁਰਗ ਸਨ, ਆਰਮੀ ਚੋਂ ਰਿਟਾਇਰ, ਸਾਵਲ ਧਾਮੀ ਸਾਹਿਬ, ਜਿਨ੍ਹਾਂ ਨੂੰ ਮੈਂ ਪਹਿਲੇ ਨਹੀਂ ਜਾਣਦਾ, ਹੁਣ ਮੇਰੇ ਬੜੇ ਆਈਡੀਅਲ ਐਂਕਰ ਬਣ ਗਏ ਨੇ। ਮੈਂ ਉਹਨਾਂ ਤੋਂ ਮੁਤਾਸਰ ਹੋ ਕੇ ਇੱਕ ਨਜ਼ਮ ਲਿਖੀ ਆ। ਇਹ ਚੈਨਲ ਨੂੰ ਮੈਂ ਦੇਖਣਾ ਸ਼ੁਰੂ ਕੀਤਾ। ਇਹ ਚੈਨਲ ਨਾਲ ਮੈਨੂੰ ਦਿਲਚਸਪੀ ਪੈਦਾ ਹੋਈ ਤੇ ਮੈਂ ਇਹਦੇ ਬਾਰੇ 'ਚ ਇੱਕ ਨਜ਼ਮ ਲਿਖੀ ਆ। ਉਹਨਾਂ ਨੇ ਜਿਹੜਾ ਸਸੋਲੀ ਪਿੰਡ ਦਾ ਇੰਟਰਵਿਊ ਕੀਤਾ, ਉਹਦੇ ਵਿੱਚ ਇੱਕ ਖਾਸ ਸ਼ਖਸੀਅਤ ਨੂੰ ਬੜਾ ਮੱਦੇ ਨਜ਼ਰ ਰੱਖਿਆ ਗਿਆ। ਚੌਧਰੀ ਅਬਦੁਲ ਹਕ ਪਾਕਿਸਤਾਨ ਦੇ ਫੁੱਟਬਾਲ ਦੇ ਪਲੇਅਰ ਸਨ, ਰਾਈਟ ਫੁੱਲ ਬੈਕ, ਬੜੀ ਫੁੱਟਬਾਲ ਦੀ ਦੁਨੀਆ 'ਚ ਬੜਾ ਨਾਂ ਸੀ ਉਹਨਾਂ ਦਾ। ਸਾਵਲ ਸਾਹਿਬ ਨੇ ਵੀ ਉਹ ਇੰਟਰਵਿਊ ਕੀਤਾ ਤੇ ਮੈਨੂੰ ਬੜਾ ਹੀ ਪਸੰਦ ਆਇਆ। ਇਸ ਲਈ ਨਹੀਂ ਕਿ ਉਹ ਸਾਡੇ ਮਾਮੇ ਦਾ ਇੰਟਰਵਿਊ ਸੀ। ਉਸ ਤੋਂ ਬਾਅਦ ਮੈਂ ਬੇਸ਼ੁਮਾਰ ਐਸੇ ਇੰਟਰਵਿਊ ਦੇਖੇ ਨੇ ਕਿ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਬੜਾ ਦਿਲ ਨੂੰ ਚਾਹ ਹੋਇਆ, ਇਹ ਸ਼ੌਕ ਪੈਦਾ ਹੋਇਆ ਕਿ ਮੈਂ ਕਿਉਂ ਨਾ ਯਾਰ, ਇਹ ਕਾਬਲੇ ਤਾਰੀਫ ਬੰਦੇ ਨੇ। ਸਾਵਲ ਧਾਮੀ ਸਾਹਿਬ, ਨਾਸਰ ਕਿਸਾਨਾ, ਗੁੱਜਰ ਸਾਹਿਬ, ਇਹ ਮੇਰੇ ਬੜੇ ਅੱਛੇ ਆਈਡੀਅਲ ਐਂਕਰ ਨੇ ਮੌਜੂਦਾ ਦੌਰ 'ਚ। ਪਹਿਲੇ ਮੈਂ ਇਹਨਾਂ ਨੂੰ ਸਾਵਲ ਸਾਹਿਬ ਨੂੰ ਨਹੀਂ ਸੀ ਜਾਣਦਾ, ਇਹ ਤੇ ਮੇਰੇ ਪਿੰਡ ਦੇ ਨੇ। ਉਹਦੇ ਵਿੱਚ ਉਹਨਾਂ ਨੇ ਦੱਸਿਆ ਅਬਦੁਲ ਹਕ ਸਾਹਿਬ ਦੇ, ਮੇਰੇ ਮਾਮੂ ਦੇ ਬਾਰੇ 'ਚ, ਕਿ ਉਹਨਾਂ ਨੂੰ ਕੁਛ ਚੀਜ਼ਾਂ ਯਾਦ ਸੀ, ਕੁਛ ਨਹੀਂ ਸੀ। ਮੈਂ ਉਹਨਾਂ ਨੂੰ ਜ਼ਰਾ ਰਿਪੀਟ ਕਰਾਂਗਾ। ਇੱਕ ਤੇ ਉਹਨਾਂ ਨੇ ਉਹਨਾਂ ਦੇ ਭਰਾਵਾਂ ਦੇ ਨਾਂ ਸੀ ਗਲਤ ਦੱਸੇ, ਨਿਆਜ਼ ਦੱਸਿਆ ਸੀ। ਉਹਨਾਂ ਦੇ ਭਰਾਵਾਂ ਦੇ ਨਾਂ ਚੌਧਰੀ ਸਰਦਾਰ ਮੁਹੰਮਦ ਸੀ। ਉਹਨਾਂ ਦੇ ਵਾਲਿਦ ਦਾ ਨਾਮ ਬਦਰਦੀਨ ਥਾਣੇਦਾਰ ਸੀ। ਸਸੋਲੀ ਦੇ ਵਿੱਚ ਬੜੇ ਚੌਧਰੀ ਨਾਮੀ ਗ੍ਰਾਮੀ ਲੋਕ ਸਨ। ਉਹ ਭਾਈ ਦਾ ਨਾਂ ਉਹਨਾਂ ਦੇ ਦਾ ਚੌਧਰੀ ਸਰਦਾਰ ਸੀ, ਜਿਹੜੇ ਸਕੁਆਡਰਨ ਲੀਡਰ ਰਿਟਾਇਰ ਹੋਏ ਨੇ ਆਰਮੀ ਦੇ ਵਿੱਚ, ਅੱਛੇ ਅਫਸਰ ਰਿਟਾਇਰ ਹੋਏ ਨੇ। ਉਹ ਤੋਂ ਬਾਅਦ ਵਲੀ ਮੁਹੰਮਦ ਸੀ, ਉਹ ਵੀ ਫੁੱਟਬਾਲ ਦੇ ਬੜੇ ਪਲੇਅਰ ਸਨ। ਉਹਨਾਂ ਦੇ ਇੱਕ ਹਮ ਅਸਰ ਨੇ ਮੈਨੂੰ ਦੱਸਿਆ ਕਿ ਵਲੀ ਮੁਹੰਮਦ ਸਿੱਖ ਪ੍ਰਿੰਸੀਪਲ ਨੇ, ਇਹਨਾਂ ਨੇ ਫੁੱਟਬਾਲ ਨੂੰ ਕਿੱਕ ਮਾਰੀ ਤੇ ਉਹ ਫੁੱਟਬਾਲ ਦੀਵਾਰ ਨਾਲ ਟਕਰਾ ਕੇ ਫਟ ਗਿਆ। ਤੇ ਉਹਨਾਂ ਨੇ ਇਹ ਦੱਸਿਆ ਕਿ ਵਲੀ ਮੁਹੰਮਦ ਪੁਰਾਣਾ ਫੁੱਟਬਾਲ ਸੀ ਤੇ ਇਸ ਲਈ ਪਾੜ ਦਿੱਤਾ ਹੈ, ਜੇ ਨਵਾਂ ਫੁੱਟਬਾਲ ਹੁੰਦਾ ਫਿਰ ਨਹੀਂ ਸੀ ਫਟਣਾ। ਉਹਨਾਂ ਨੇ ਕਿਹਾ ਨਵਾਂ ਵੀ ਅਸੀਂ ਪਾੜ ਦਿੰਦੇ। ਬੜੇ ਆਸਤਾ ਜੀ ਆਵਾਜ਼ ਨਾਲ ਬੋਲਦੇ ਸੀ। ਤੇ ਉਹਨਾਂ ਨੇ ਪ੍ਰਿੰਸੀਪਲ ਨੇ ਨਵਾਂ ਫੁੱਟਬਾਲ ਲਿਆ ਕੇ ਦਿੱਤਾ ਕਿ ਵਲੀ ਮੁਹੰਮਦ ਇਸ ਫੁੱਟਬਾਲ ਨੂੰ ਪਾੜੋ। ਉਹਨਾਂ ਨੇ ਕਿੱਕ ਲਾਈ, ਫੁੱਟਬਾਲ ਅੱਗੇ ਦੀਵਾਰ ਸੀ, ਉਹਦੇ 'ਚ ਵੱਜਿਆ ਤੇ ਫੁੱਟਬਾਲ ਫਟ ਗਿਆ। ਫੁੱਟਬਾਲ ਦਾ ਇੱਕ ਉੱਚਾ ਨਾਮ ਬਾਅਦ 'ਚ ਆ ਕੇ ਪਾਰਟੀਸ਼ਨ ਤੋਂ ਬਾਅਦ ਉਹਨਾਂ ਨੇ ਇੱਥੇ ਇਸਲਾਮੀਆ ਕਾਲਜ ਲਾਹੌਰ ਦਾਖਲਾ ਲੈ ਰਿਹਾ। ਅਦਾਕਾਰ ਨੰਨਾ ਉਹਨਾਂ ਦੇ ਕਲਾਸ ਫੈਲੋ ਸੀ। ਉਸ ਤੋਂ ਬਾਅਦ ਰੇਲਵੇ 'ਚ ਉਹਨਾਂ ਦੀ ਭਰਤੀ ਹੋਈ ਫੁੱਟਬਾਲ ਟੀਮ ਦੇ, ਉਹ ਰਾਈਟ ਫੁੱਲ ਬੈਕ ਬਣੇ ਔਰ ਦੀਵਾਰੇ ਚੀਨ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ। ਬਹੁਤ ਅੱਛੇ ਖਿਡਾਰੀ ਸੀ। ਤੇ ਉਹਨਾਂ ਦੇ ਭਾਈ ਇੱਕ ਅਬਦਾਨ ਸੀ। ਉਸ ਤੋਂ ਬਾਅਦ ਉਹ 85 'ਚ ਆ ਕੇ ਚੱਕ 85 'ਚ ਆਬਾਦ ਹੋ ਗਿਆ ਟੋਬਾ ਟੇਕ ਸਿੰਘ ਰੋਡ ਤੇ। ਇਸ ਤੋਂ ਇਲਾਵਾ ਉਹਨਾਂ ਨੇ ਫਿਰ ਰੇਲਵੇ ਦੀ ਕੋਚਿੰਗ ਵੀ ਕੀਤੀ
ਤੇ 2010 ਦੇ 2010 ਦੇ ਵਿੱਚ ਉਹ ਵਫਾਤ ਪਾ ਗਏ। ਸਸੋਲੀ ਦੇ ਉਹਨਾਂ ਦੇ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਜੈਸਾ ਕਿ ਜ਼ਿਕਰ ਕੀਤਾ ਤੇ ਉੱਥੋਂ ਸਸੋਲੀ ਦੇ ਵਿੱਚੋਂ ਹਮਦਾ ਹੁੰਦਾ ਸੀਗਾ, ਸਾਡੀ ਵਾਲਦਾ ਦੇ ਚਾਚਾ ਜੀ, ਸਾਡੇ ਵਾਲਦਾ ਸਸੋਲੀ ਦੇ ਨੇ, ਮੇਰੇ ਨਾਨਕੇ ਸਸੋਲੀ 'ਚ ਸੀ ਤੇ ਉੱਥੋਂ ਦੇ ਸਾਡੇ ਨਾਨਾ ਜੀ ਬਦਰਦੀਨ ਹੁੰਦੇ ਸੀ, ਉਹਨਾਂ ਦੇ ਭਾਈ ਕਾਦਰ ਬਖਸ਼ ਹੁੰਦੇ ਸੀ, ਬੜੇ ਨਾਮੀ ਗ੍ਰਾਮੀ ਗੁੱਜਰ ਸੀ। ਇਸ ਤੋਂ ਇਲਾਵਾ ਮੈਨੂੰ ਥੋੜ੍ਹਾ ਜਿਹਾ ਇਹ ਸਾਂਵਲ ਸਾਹਿਬ ਦੇ ਇੰਟਰਵਿਊ 'ਚ ਚੀਜ਼ ਬੜੀ ਖਟਕੀ, ਉਹ ਜਿਹੜੇ ਸਾਡੇ ਮੁਹਤਰਮ ਬਜ਼ੁਰਗ ਸਿੱਖ ਸਰਦਾਰ ਜੀ ਸੀਗੇ, ਉਹਨਾਂ ਨੇ ਇੱਕ ਗੱਲ ਕਹੀ ਕਿ ਇੱਕ ਮੁਹੰਮਦਾ ਸੀ, ਉਹਨੂੰ ਮੈਂ ਆਪ ਮਰਵਾਇਆ। ਮੇਰਾ ਖਿਆਲ ਐਸੀ ਜਿਹੜੀ ਨੈਗੇਟਿਵਿਟੀ ਹੈ ਨਾ, ਇਹਨੂੰ ਡਿਲੀਟ ਕਰ ਦੇਣਾ ਚਾਹੀਦਾ। ਜਦੋਂ ਕਿ ਅਸੀਂ ਚਾਹੁੰਦੇ ਹਾਂ ਕਿ ਸਿੱਖ ਤੇ ਮੁਸਲਮ ਇੱਕ ਨਹਿਜ ਤੇ ਚੱਲ ਰਹੇ ਨੇ ਤੇ ਐਸੀ ਨੈਗੇਟਿਵਿਟੀ ਨਹੀਂ ਕਰਨੀ ਚਾਹੀਦੀ ਕਿ ਮੈਂ ਇੱਕ ਮੁਸਲਮ ਨੂੰ ਮਰਵਾਇਆ। ਫਿਰ ਸਾਂਵਲ ਸਾਹਿਬ ਬਹੁਤ ਅੱਛੀ ਉਹਨਾਂ ਨੂੰ ਇੱਕ ਟਰਨ ਦੇ ਰਿਹਾ ਸੀ ਕਿ ਉਦੋਂ ਤੁਹਾਡਾ ਬਚਪਨਾ ਹੋਣਾ ਤੇ ਜਦੋਂ ਉਹਨਾਂ ਨੇ ਤੁਸੀਂ ਸਿੱਖ ਨੂੰ ਮਰਵਾਤਾ, ਲੇਕਿਨ ਉਹ ਇਸ ਚੀਜ਼ ਤੇ ਬਜ਼ਿੱਦ ਰਿਹਾ ਕਿ ਨਹੀਂ ਨਾ ਮੈਂ ਮਰਵਾਇਆ, ਸਾਡੇ ਉਹ ਦੁਸ਼ਮਣ ਹੋ ਗਏ ਸੀ। ਮੇਰੇ ਖਿਆਲ ਨਾਲ ਅਸੀਂ ਸਰਦਾਰ ਕੌਮ ਦੀ ਬੜੀ, ਜਦੋਂ ਕਿ ਉਹ ਫੌਜੀ ਸਾਹਿਬ ਪਹਿਲੇ ਤਾਰੀਫਾਂ ਵੀ ਬੜੀਆਂ ਕਰ ਰਹੇ ਸੀ ਕਿ ਉਹ ਮੁਸਲਮਾਨ ਸੀ, ਅਸੀਂ ਈਦ ਤੇ ਜਾ ਕੇ ਉਹਨਾਂ ਦੇ ਘਰਾਂ 'ਚੋਂ ਚਾਵਲ ਖਾਂਦੇ ਸੀ, ਲੇਕਿਨ ਜਦੋਂ ਅਜਾੜੇ ਉਹਨਾਂ ਸਕੂਲ ਬਣਾਇਆ ਸੀ ਹਕੀਮਾਂ ਦੇ, ਇੱਕ ਮਾਸਟਰ ਸਾਹਿਬ ਸੀ, ਉਹਨਾਂ ਨੂੰ ਫ੍ਰੀ ਪੜ੍ਹਾਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਵੀ ਉਹਨਾਂ ਨੇ ਕਤਲ ਕਰਤਾ। ਚਲੋ ਇੱਕ ਉਹ ਕਿੱਸਾ ਪਰੀਨਾ ਬਣ ਗਿਆ ਤੇ ਉਸ ਚੀਜ਼ ਨੂੰ, ਇਸ ਟਾਪਿਕ ਤੇ ਅਸੀਂ ਨਹੀਂ ਜਾਵਾਂਗੇ, ਲੇਕਿਨ ਥੋੜੀ ਜਿਹੀ ਨੈਗੇਟਿਵਿਟੀ ਜਿਹੜੀ ਨਾ ਉਹਨੂੰ ਪਲੀਜ਼ ਥੋੜਾ ਜਿਹਾ ਰੇਜ਼ ਕਰ ਦਿਆ ਕਰੋ। ਮੈਂ ਸਾਂਵਲ ਸਾਹਿਬ ਨੂੰ ਖਸੂਸੀ ਤੌਰ ਤੇ ਕਹਾਂਗਾ। ਬਹੁਤ ਸ਼ੁਕਰੀਆ ਸਾਂਵਲ ਸਾਹਿਬ। ਸਾਂਵਲ ਸਾਹਿਬ, ਮੈਂ ਤੁਹਾਡੇ ਵਾਸਤੇ ਤੇ ਮੇਰੇ ਪੰਜਾਬੀ ਵੀਰ ਮੇਰੇ ਹੀ ਪਿੰਡ ਦੇ ਨੇ, ਕਿਸਾਨਾ ਨਾਸਰ ਸਾਹਿਬ, ਇਹਨਾਂ ਨੇ ਬਹੁਤ ਇਸ ਚੈਨਲ ਨੂੰ ਧੱਕਾ ਲਾਇਆ ਤੇ ਥੰਮ ਨੇ ਇਸ ਚੈਨਲ ਦੇ, ਸਾਡੇ ਖਾਸ ਕਰ ਪਾਕਿਸਤਾਨ ਦੇ, ਉਧਰ ਤੁਸੀਂ ਥੰਮੋ ਤੇ ਤੁਹਾਡੇ ਦੋਵਾਂ ਤੋਂ ਖੁਸ਼ ਹੋ ਕੇ ਮੈਂ ਇੱਕ ਪੰਜਾਬੀ ਦੀ ਨਜ਼ਮ ਲਿਖੀ ਹੈ। ਮੈਂ ਵੈਸੇ MA ਉਰਦੂ ਕੀਤਾ, ਉਰਦੂ 'ਚ ਵੀ ਸ਼ਾਇਰੀ ਕਰਨਾ, ਲੇਕਿਨ ਮੈਂ ਉਹ ਦੱਸ ਰਿਹਾ ਸੀ ਹੁਣੇ ਕਿ ਪੰਜਾਬੀ ਨਾਲ ਵੀ ਸਾਡਾ ਤਅੱਲਕ ਹੈ, ਬਲਕਿ ਸਭ ਪੰਜਾਬੀ ਸਾਡਾ ਖੂਨ 'ਚ ਸ਼ਾਮਲ ਹੈ। ਮੈਂ ਇਹ ਦੋਵਾਂ ਦੀ ਤਾਰੀਫ 'ਚ ਵਿੱਚ ਇਸ ਚੈਨਲ ਦੀ ਤਾਰੀਫ 'ਚ ਇੱਕ ਨਜ਼ਮ ਲਿਖੀ ਹੈ, ਮੇਰਾ ਖਿਆਲ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ। ਇਸ ਨਜ਼ਮ ਦਾ ਅਨਵਾਨ ਹੈ ਜੀ, ਇੱਕ ਚੈਨਲ ਪਿੰਡ ਪੰਜਾਬ ਦਾ। ਮੈਂ ਸਾਰੀ ਦੁਨੀਆ ਦੇਖ ਲਈ ਤੇ ਦੇਖੇ ਸ਼ਹਿਰ ਗਰਾਂ, ਇੱਕ ਚੈਨਲ ਪਿੰਡ ਪੰਜਾਬ ਦਾ ਹੈ ਉੱਚਾ ਜਿਸ ਦਾ ਨਾਂ। ਮੈਂ ਸਾਰੀ ਦੁਨੀਆ ਵੇਖ ਲਈ ਤੇ ਵੇਖੇ ਸ਼ਹਿਰ ਗਰਾਂ, ਇੱਕ ਚੈਨਲ ਪਿੰਡ ਪੰਜਾਬ ਦਾ ਹੈ ਉੱਚਾ ਜਿਸ ਦਾ ਨਾਂ। ਇਹ ਖਾਕ ਚੋਂ ਹੀਰੇ ਛਾਣਦਾ, ਇਸ ਚੈਨਲ ਦੇ ਬਾਰੇ 'ਚ ਮੈਂ ਗੱਲ ਕਰ ਰਿਹਾ, ਇਹ ਖਾਕ ਚੋਂ ਹੀਰੇ ਛਾਣਦਾ, ਇਹਦੀ ਜੱਗ ਤੋਂ ਵੱਖਰੀ ਟੋਰ, ਇਹ ਵਿਛੜਿਆਂ ਰੂਹਾਂ ਮੇਲਦਾ, ਇਹਦੇ ਜਿਹਾ ਨਾ ਚੈਨਲ ਹੋਰ, ਇਹ ਸੁੱਖ ਸਹਾਰਾ ਪੰਛੀਆਂ, ਇਹਦੀ ਬੋੜਾਂ ਵਰਗੀ ਛਾਂ, ਇੱਕ ਚੈਨਲ ਪਿੰਡ ਪੰਜਾਬ ਦਾ ਹੈ ਉੱਚਾ ਜਿਸ ਦਾ ਨਾਂ। ਸ਼ਾਇਰ ਪੜ੍ਹ ਰਿਹਾ ਵੀ ਦਾਲ ਬਣਦੀ ਹੈ। ਕੀ ਬਾਤ, ਕੀ ਬਾਤ। ਅੱਛਾ, ਜਦ ਗਦਰ ਕਹਾਣੀ ਛੇੜਦਾ ਤੇ ਅੱਖੀਂ ਭਰਦੇ ਨੀਰ, ਜਦ ਗਦਰ ਕਹਾਣੀ ਛੇੜਦਾ ਤੇ ਅੱਖੀਂ ਭਰਦੇ ਨੀਰ, ਜਦ ਭੈਣਾਂ ਹਾੜੇ ਪਾਉਂਦੀਆਂ ਫਿਰ ਡਿੱਗ ਡਿੱਗ ਪੈਂਦੇ ਵੀਰ। ਬਹੁਤ ਸੋਹਣੀ ਲਾਈਨ। ਬਾਬਲ ਦੀ ਸਿਸਕੀ ਵੇਖ ਕੇ ਤੇ ਬੁੱਕ ਬੁੱਕ ਰੋਂਦੀ ਮਾਂ, ਇੱਕ ਚੈਨਲ ਪਿੰਡ ਪੰਜਾਬ ਦਾ ਭਾਈ ਬਹੁਤ ਅੱਛਾ, ਬਹੁਤ ਅੱਛਾ ਹੈ ਉੱਚਾ ਉਸ ਦਾ ਨਾਂ। ਰੂਹਾਂ ਦੇ ਰੋਗ ਪਛਾਣਦਾ, ਰੂਹਾਂ ਦੇ ਰੋਗ ਪਛਾਣਦਾ, ਇਹ ਜੱਗ ਦਾ ਨਬਜ਼ ਸ਼ਨਾਸ, ਹਰ ਫੱਟ ਨੂੰ ਸੀਣਾ ਜਾਣਦਾ, ਹਰ ਟੁੱਟੇ ਦਿਲ ਦੀ ਆਸ। ਇਹ ਦੁੱਧੋਂ ਪਾਣੀ ਛਾਣਦਾ, ਇਹ ਬਹੁਤ ਸਿਆਣਾ ਕਾਂ, ਇੱਕ ਚੈਨਲ ਪਿੰਡ ਪੰਜਾਬ ਦਾ ਹੈ ਉੱਚਾ ਜਿਸ ਦਾ ਨਾਂ। ਕਦੀ ਕਰਨ ਨੁਮਾਇੰਦੇ ਇਸ ਦੀ ਕੋਈ ਦਰਦ ਭਰੀ ਤਕਰੀਰ, ਕਦੀ ਕਰਨ ਨੁਮਾਇੰਦੇ ਇਸ ਦੇ ਕੋਈ ਦਰਦ ਭਰੀ ਤਕਰੀਰ, ਕਦੇ ਬਾਬੇ ਮਾਈਆਂ ਛੇੜ ਕੇ ਕਰਦੇ ਨੇ ਕੰਮ ਸ਼ਰੀਰ, ਕਦੀ ਪੁੱਛਣ ਜ਼ਾਤ ਕਿਸੇ ਦੀ, ਕਦੀ ਪੁੱਛਦੇ ਕਿਸੇ ਦਾ ਨਾਂ, ਇੱਕ ਚੈਨਲ ਪਿੰਡ ਪੰਜਾਬ ਦਾ ਹੈ ਉੱਚਾ ਜਿਸ ਦਾ ਨਾਂ। ਧੁੰਦਾਂ ਦੀ ਛਾਤੀ ਚੀਰ ਕੇ, ਧੁੰਦਾਂ ਦੀ ਛਾਤੀ ਚੀਰ ਕੇ ਇਹ ਝੱਕੜ ਚੰਬਾਂ ਝੱਲਦੇ, ਧੁੰਦਾਂ ਦੀ ਛਾਤੀ ਚੀਰ ਕੇ ਇਹ ਝੱਕੜ ਚੰਬਾਂ ਝੱਲਦੇ, ਇਹ ਸਹਿੰਦੇ ਹਾੜ ਤੇ ਜੇਠ ਨੂੰ ਤੇ ਸੂਰਜ ਸਿਰ ਤੇ ਠੱਲਦੇ। ਇਹ ਗਲੀਆਂ ਗਲੀਆਂ ਕੱਚ ਦੇ ਤੇ ਫਿਰਦੇ ਥਾਂ ਪਰ ਥਾਂ, ਇੱਕ ਚੈਨਲ ਪਿੰਡ ਪੰਜਾਬ ਦਾ ਹੈ ਉੱਚਾ ਜਿਸ ਦਾ ਨਾਂ। ਦੋ ਸੇਵਕ ਚੈਨਲ ਇਸ ਦੇ ਤੇ ਖਿਦਮਤ ਨਾਲ ਵਿਹਾਰ,
ਵਾਹ। ਮੈਂ ਇਹ ਕਿਸਾਨਾ ਸਾਹਿਬ ਤੇ ਸਾਵਲ ਸਾਹਿਬ ਦੇ ਖਸੂਸੀ ਖਿਦਮਤ 'ਚ ਪੇਸ਼ ਕਰ ਰਿਹਾ। ਦੋ ਸੇਵਕ ਚੈਨਲ ਇਸ ਦੇ ਤੇ ਖਿਦਮਤ ਨਾਲ ਵਿਹਾਰ, ਨਾਸਰ ਹੈ ਸ਼ੇਰ ਪੰਜਾਬ ਦਾ ਤੇ ਸਾਵਲ ਬਾਰਡਰ ਪਾਰ। ਵਾਹ। ਦੋ ਸੇਵਕ ਚੈਨਲ ਇਸ ਦੇ ਤੇ ਖਿਦਮਤ ਨਾਲ ਵਿਹਾਰ, ਨਾਸਰ ਹੈ ਸ਼ੇਰ ਪੰਜਾਬ ਦਾ ਤੇ ਸਾਵਲ ਬਾਰਡਰ ਪਾਰ। ਇਹ ਦੋਵੇਂ ਪੁੱਤ ਪੰਜਾਬ ਦੇ, ਮੈਂ ਕਿਹਦੀ ਸਿਫਤ ਕਰਾਂ। ਇੱਕ ਚੈਨਲ ਪਿੰਡ ਪੰਜਾਬ ਦਾ ਹੈ ਉੱਚਾ, ਜਿਸ ਦਾ ਨਾਂ ਮੈਂ ਸਾਰੀ ਦੁਨੀਆ ਦੇਖ ਲਈ ਤੇ ਦੇਖੇ ਸ਼ਹਿਰ ਗਰਾਂ। ਇੱਕ ਚੈਨਲ ਪਿੰਡ ਪੰਜਾਬ ਦਾ ਹੈ ਉੱਚਾ, ਜਿਸ ਦਾ ਨਾਂ ਹੈ ਉੱਚਾ। ਕੀ ਬਾਤ ਹੈ, ਕੀ ਬਾਤ ਹੈ। ਅੱਛਾ, ਤੁਹਾਡੇ ਦਾਨਿਸ਼ ਸਾਹਿਬ ਨਾਨਕੇ ਸੀ ਸਸੋਲੀ 'ਚ, ਹਾਂਜੀ। ਤੇ ਸਸੋਲੀ ਦੇ ਲੋਕ ਆ ਕੇ ਫਿਰ ਕਿੱਥੇ ਕਿੱਥੇ ਬੈਠੇ ਆ ਤੁਹਾਡੇ ਇਲਮ ਦੇ ਵਿੱਚ ਜਿਹੜੇ? ਜੀ ਸਸੋਲੀ ਦੇ ਲੋਕ ਜ਼ਿਆਦਾਤਰ ਹੈ 85 'ਚ ਕਾਫੀ ਲੋਕ ਬੈਠੇ ਨੇ, ਤੇ ਉਸ ਤੋਂ ਇਲਾਵਾ ਲਾਹੌਰ ਬੈਠ ਗਏ ਸੀ, ਕਿਉਂਕਿ ਸਾਡੇ ਮਾਮੂ ਜਿਹੜੇ ਉਹ ਆਰਮੀ ਦੇ ਵਿੱਚ ਸੀ, ਵਲੀ ਮੁਹੰਮਦ। 298 ਫਤਿਹ। ਹਾਂਜੀ, ਤੇ ਚਿਸ਼ਤੀਆਂ ਦੇ ਵਿੱਚ 298 ਦੇ ਵਿੱਚ ਉਹ ਹਕੀਮ, ਫਤਿਹ ਦੇ ਕੋਲ। ਹਾਂਜੀ, ਹਕੀਮਾਂ ਦਾ ਪਿੰਡ ਸੀ। ਹਕੀਮ ਉਸ ਪਿੰਡ ਦੇ ਚੌਧਰੀ ਸੀ, ਸਾਡੇ ਨਾਨਕੇ ਸੀ। ਤੇ ਇਸ ਤੋਂ ਇਲਾਵਾ ਸਾਡੇ ਵੀ ਇੱਕ ਤੁਹਾਡੇ 370 ਸਸੋਲੀ, ਹਾਂਜੀ 370 ਜੇਬੀ ਤੇ ਹਾਂਜੀ। 371 ਜੇਬੀ ਗੰਡਾ ਸਿੰਘ ਤੇ ਘਣੀਏ। ਹਾਂਜੀ ਇੱਥੇ ਵੀ ਬੈਠੇ। ਉਹ ਵੀ ਬੈਠੇ ਆ। ਹਾਂਜੀ ਨੰਗਲਾਂ? ਹਾਂਜੀ, ਨੰਗਲਾਂ ਦੇ ਵਿੱਚ ਬੈਠੇ ਨੇ। ਨੰਗਲ ਝੰਗ ਰੋਡ ਤੇ ਨੇ, ਵਾਰਿਸ ਸਾਹਿਬ ਦੇ ਵੀ ਉਹ ਰਿਸ਼ਤੇਦਾਰ ਨੇ। ਗੋਜਰਾ ਝੰਗ ਰੋਡ। ਹਾਂਜੀ, ਗੋਜਰਾ ਝੰਗ ਰੋਡ ਤੇ। 109 ਭਾਗਵੇ ਤਹਿਸੀਲ ਜੜਾਂ ਵਾਲਾ। ਹਾਂਜੀ। ਅੱਛਾ, 109 ਹਾਂਜੀ, ਜਾਜਾਂ ਵਾਲਾ। ਨੌ ਚੱਕ ਬਜਾਜਾਂ ਵਾਲਾ ਜੀ, ਉੱਥੇ ਵੀ ਹੈ ਨੇ ਸਸੋਲੀ ਦੇ ਲੋਕ। ਅੱਛਾ, ਮੈਨੂੰ ਵੀ ਕੁਝ ਪਤਾ, ਇਹ ਲਈਏ ਵੀ ਬੈਠੇ ਆ। ਹਾਂਜੀ। 90 ML ਚੱਕ ਹੈ ਸਸੋਲੀ ਵਾਲੇ, ਉੱਥੇ ਬੈਠੇ। ਹੋਰ ਵੀ ਕਿਤੇ ਹੋ ਸਕਦਾ। ਦਰਅਸਲ ਸਸੋਲੀ ਪਿੰਡ ਐਸਾ ਸੀ ਜੀ ਜਿੱਥੇ ਉਸ ਦੌਰ ਦੇ ਵਿੱਚ ਸਕੂਲ ਸੀ, ਔਰ ਬਹੁਤ ਪੜ੍ਹਿਆ ਲਿਖਿਆ ਪਿੰਡ ਸੀ ਸਸੋਲੀ। ਇੰਡੀਆ ਦਾ ਨਾਮੀ ਗ੍ਰਾਮੀ, ਗੇਮਾਂ ਦੇ ਲਿਹਾਜ਼ ਨਾਲ, ਖੇਲਾਂ ਦੇ ਲਿਹਾਜ਼ ਨਾਲ ਇਹਦਾ ਉੱਚਾ ਨਾਂ ਸੀ। ਤਹਿਸੀਲ ਉਹਨਾਂ ਦਾ ਨਹੀਂ ਸੀ, ਕੋਈ ਹੁਸ਼ਿਆਰਪੁਰ ਸੀ, ਇਹਦੀ ਕਿਹੜੀ ਸੀ ਸਸੋਲੀ ਦੀ? ਸਸੋਲੀ ਦੀ ਤਹਿਸੀਲ ਜ਼ਿਲ੍ਹਾ ਹੁਸ਼ਿਆਰਪੁਰ ਸੀ, ਲੇਕਿਨ ਗੜ੍ਹ ਸ਼ੰਕਰ ਸੀ ਗੱਲ ਤਾਂ। ਗੜ੍ਹ ਸ਼ੰਕਰ ਠੀਕ ਹੈ। ਸਸੋਲੀ ਮਾਰੂਫ ਪਿੰਡ ਹੈ, ਬਹੁਤ ਮਾਰੂਫ ਪਿੰਡ ਆ। ਉਸ ਮੌਜੂਦਾ ਦੌਰ ਦੇ ਵਿੱਚ ਤੁਸੀਂ ਜਿੱਡੇ ਵੱਡੇ ਵੱਡੇ ਅਫਸਰ ਨੇ, ਉਹਨਾਂ ਦੇ ਵਿੱਚੋਂ 20% ਸਸੋਲੀ ਦੇ ਲੋਕ ਹੋਣਗੇ। 60 ਟੀਚਰ ਦੱਸੇ ਸੀ ਸਸੋਲੀ। ਉਸ ਦੌਰ ਦੇ ਵਿੱਚ ਜਨਾਬ 60 ਟੀਚਰ ਸੀ ਸਸੋਲੀ ਦੇ ਵਿੱਚ, ਇੰਨੇ ਟੀਚਰ ਹੈ। ਔਰ ਸਾਰੇ ਦੇ ਸਾਰੇ ਮੁਸਲਮਾਨ। ਚੰਦ ਇੱਕ ਵਿੱਚ ਮੁਸਲਮਾਨ ਬਿਲਕੁਲ ਉਹਦੇ ਨਾਲ ਹਿੰਦੂ ਦੱਸੇ। ਸੀਗੇ, ਉਹਨਾਂ ਨੇ ਉਹਨਾਂ ਦੇ ਬਾਈ ਨੇਮ ਜ਼ਿਕਰ ਕੀਤਾ ਹੈ, ਤੇ ਔਰ ਬਹੁਤ ਸਾਰੇ ਟੀਚਰ ਵਿੱਚ ਫਰੀ ਪੜ੍ਹਾਉਂਦੇ ਸੀ। ਹਾਂਜੀ। ਅੱਛਾ, ਇਹ ਦੱਸੋ ਵੀ ਤੁਹਾਡੇ ਦਾਦਕਿਆਂ ਦਾ ਪਿੰਡ ਸੀ ਚੱਕ ਲਾਦੀਆਂ? ਹਾਂਜੀ, ਲਾਦੀਆਂ। ਉਹਦਾ ਵੀ ਲੱਗਦਾ, ਦੱਸ ਦਿਓ ਵੀ ਉਹ ਕਿੱਥੇ ਕਿੱਥੇ ਬੈਠੇ ਆ। ਲਾਦੀਆਂ ਦੇ ਪਿੰਡ ਇੱਥੇ ਤੇ ਜੀ ਸਾਡਾ ਹੀ ਘਰ ਆ ਸਿਰਫ। ਹਾਂਜੀ, ਲਾਦੀਆਂ ਨੀਰ ਦੀਆਂ ਸੀ ਜੀ ਸਾਡੇ, ਤੇ ਪੁਰਾਣੇ ਪਿੰਡਾਂ ਦੇ ਉੱਥੇ ਇੰਡੀਆ ਦੇ ਵਿੱਚ ਸਾਡੇ ਕੋਲ ਚੇਤਾ, ਚੇਤੇ ਵਾਲੇ ਬੈਠੇ ਹਾਂਜੀ। ਆ। ਗੰਡਾ ਸਿੰਘ ਹਾਂਜੀ। 371 ਜੇਬੀ ਗੰਡਾ। ਗਦਿਆਣੀ, ਇਹ ਗਦਿਆਣੀ ਦੇ ਲੋਕ ਬੜੇ ਅੱਛੇ ਸੀ। ਉਸ ਪਿੰਡ ਦੇ ਪੜ੍ਹੇ ਲਿਖੇ ਕਾਫੀ ਲੋਕ, ਤੇ ਬਹੁਤ ਸਾਡੇ ਕਰੀਬ ਹੁੰਦਾ ਸੀ। ਉਹਨਾਂ ਨਾਲ ਸਾਡੀਆਂ ਕਾਫੀ ਰਿਸ਼ਤੇਦਾਰੀਆਂ ਸੀ। ਅਸੀਂ ਆਪਣੇ ਬਜ਼ੁਰਗਾਂ ਦੇ ਕੋਲੋਂ ਸੁਣਿਆ ਹੈ ਕਿ ਗਦਿਆਣੀ ਦੇ ਕਾਫੀ ਕਲਚਰਡ ਲੋਕ ਸੀ, ਸੁਲਝੇ ਹੋਏ ਲੋਕ ਸੀ। ਹਾਂਜੀ। ਨਾਸਰ ਸਾਹਿਬ, ਤੁਹਾਡਾ ਪਿੰਡ ਸੀ ਪੁਰਖਵਾਲ। ਹਾਂਜੀ। ਇਹ ਵੀ ਦੱਸਿਓ ਕਿ ਪੁਰਖਵਾਲ ਵਾਲੇ ਇਸ ਵੇਲੇ ਕਿੱਥੇ ਕਿੱਥੇ ਬੈਠੇ? ਸਾਡੇ ਤਾਰਕ ਬਾਈ ਪੁਰਖਾਲੀਏ ਸਾਡੇ ਪਿੰਡ ਬੈਠੇ ਆ। 370 ਸਿੱਖਾਂ ਵਾਲੇ ਘਣੀਆਂ 'ਚ ਠੀਕ ਕੁਛ ਘਰ ਗੰਡਾ ਸਿੰਘ ਬੈਠੇ ਆ। ਠੀਕ। ਉਸ ਤੋਂ ਇਲਾਵਾ ਬੰਬਾ ਆ ਸਮੁੰਦਰੀ ਦੇ ਕੋਲ ਹੈ, ਇਸ ਪਿੰਡ ਵਿੱਚ ਵੀ ਕਾਫੀ ਬੈਠੇ ਆ। ਸਮੁੰਦਰੀ ਤੋਂ ਮਰੀਦ ਵਾਲਾ, ਮਰੀਦ ਵਾਲੇ ਰੋਡ ਤੇ ਇਹ ਮੋਟੀ ਕਰ ਉਤਰ ਕੇ ਜਾਈਦਾ ਆ। ਅੱਛਾ। ਜ਼ਿਆਦਾ ਤਾਦਾਦ ਲੰਬੜਦਾਰ ਜਿਹੜੇ ਸੀ ਉਹ ਵੀ ਇੱਥੇ ਬੈਠੇ ਆ। ਠੀਕ ਹੈ। ਉਸ ਤੋਂ ਬਾਅਦ ਫਿਰ ਇਹ 75 ਆ ਸਤਿਆਣੇ ਰੋਡ ਤੇ ਨਾ, ਖਾਨੂਆਣੇ ਅੱਡੇ ਦੇ ਨਾਲ, ਉੱਥੇ ਬੈਠੇ ਆ। ਖਾਨੇ ਵਾਲ ਵੀ ਇੱਕ ਘਰ ਬੈਠਾ ਆ। ਖਾਨੇਵਾਲ ਸਤਿਆਣਾ, ਫੈਸਲਾਬਾਦੋਂ ਸਤਿਆਣਾ ਰੋਡ ਤੇ। ਜੀ। ਠੀਕ। ਫਿਰ ਬੈਠੇ ਜੀ ਬੂਰੇ ਵਾਲੇ ਗੱਗੋ ਮੰਡੀ ਦੇ ਨਾਲ ਪਿੰਡ 'ਚ। ਅੱਛਾ। ਹਾਂਜੀ, ਉਹ ਡੇਰੇ ਆ, ਖੂਹ ਵਾਲਾ ਡੇਰਾ ਵੀ ਕਹਿੰਦੇ। ਤੇਜਪੁਰੀਏ ਵੀ ਉੱਥੇ ਬੈਠੇ ਆ। ਠੀਕ। ਤੇ ਇਹ ਪੁਰਖਾਲੀਏ ਵੀ। ਤੇਜਪੁਰੀਏ ਔਰ ਪੁਰਖਾਲੀਏ ਦਰਮਿਆਨ ਤਕਰੀਬਨ ਇੱਕ ਸੜਕ ਹੁੰਦੀ ਸੀ, ਹੁਣ ਤਾਂ ਉਹ ਵਿੱਚੇ ਮਰਜ ਹੋ ਗਿਆ। ਹਾਂਜੀ। ਉਸ ਤੋਂ ਇਲਾਵਾ ਫਿਰ ਇਹ ਸ਼ੋਰਕੋਟ ਬੈਠੇ 43 ਚੱਕ, ਤੇ ਇਹ ਇਸ ਤਰ੍ਹਾਂ ਜੀ ਖਿਲਰੇ ਪਿਲਰੇ ਲੋਕ ਬੈਠੇ ਆ। ਹਾਂਜੀ, ਛੱਟਾ ਵੱਜਿਆ, ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਹਾਂਜੀ। ਅੱਛਾ ਸਰ, ਤੁਹਾਡੇ ਪਿੰਡ ਸੀਗਾ ਝਾੜਾ? ਦੜਾਂ ਵਾਲੇ ਕੁਝ ਘਰ ਤੇ ਜੀ ਇੱਥੇ ਘਣੀ ਦੇ ਵਿੱਚ ਹੀ ਆ ਬੈਠੇ। ਅੱਛਾ। ਤੇ 474 ਤਹਿਸੀਲ ਸਮੁੰਦਰੀ ਚ ਆ। ਤਹਿਸੀਲ ਸਮੁੰਦਰੀ, ਇਹ ਵੀ ਰਜਾਣਾ ਮਰੀਦ ਵਾਲਾ ਰੋਡ। ਹਾਂਜੀ, ਉੱਥੇ ਰਹਿੰਦੇ ਆ। ਠੀਕ ਹੈ। ਤੇ ਸਾਡੇ ਜਿਹੜਾ ਕਰੀਬੀ ਸ਼ਰੀਕਾ ਹੈ ਉਹ ਕਾਣੇ ਵਾਲੀ 28 ਆ, ਫੈਸਲਾਬਾਦ ਦੇ ਕੋਲ, ਉੱਥੇ ਰਹਿੰਦੇ ਆ। ਅਮੀਪੁਰ ਰੋਡ ਤੇ। ਹਾਂਜੀ, ਅਮੀਪੁਰ ਰੋਡ ਤੇ। ਇੱਕ ਦੋ ਘਰ ਆ ਜਿਹੜੇ ਉਹ ਬਹਾਵਲਪੁਰ ਸਾਈਡ ਤੇ ਰਹਿੰਦੇ ਆ। ਰਿਆਸਤ ਵਿੱਚ ਚਲੇ ਗਏ। ਹਾਂਜੀ, ਰਿਆਸਤ ਦੇ ਵਿੱਚ ਚਲੇ ਗਏ। ਲੋ ਦੋਸਤੋ, ਇਹ ਅੱਜ ਦੀ ਇਸ ਨਜ਼ਮ ਦੇ ਨਾਲ
ਜਿਹਨੇ ਦੋ ਪੰਜਾਬ ਦੀ ਤਾਰੀਖ ਔਰ ਇਹਦੇ ਵਿਰਸੇ ਔਰ ਇਹਦੇ 1947 ਦੇ ਜਿਹੜੇ ਉਜਾੜੇ ਬਾਰੇ ਬੜਾ ਸੋਹਣਾ ਕੰਮ ਕੀਤਾ। ਤੇ ਸਾਡੀ ਦੁਆ ਹੈ ਕਿ ਅੱਗੇ ਵੀ ਕੰਮ ਕਰਦੇ ਰਹਿਣ। ਉਹਨਾਂ ਦੇ ਕੰਮ ਨੂੰ, ਉਹਨਾਂ ਨੂੰ ਸ਼ਰਧਾ ਭੇਂਟ ਕਰਨ ਲਈ, ਉਹਨਾਂ ਨੂੰ ਖਰਾਜ ਅਕੀਦਤ ਪੇਸ਼ ਕਰਨ ਲਈ ਅਬਦੁਰ ਰਹਿਮਾਨ ਦਾਨਿਸ਼ ਸਾਹਿਬ ਨੇ ਸ਼ਾਇਰੀ ਦਾ ਨਜ਼ਰਾਨਾ ਪੇਸ਼ ਕੀਤਾ। ਇਹ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ। ਇਸ ਤਰ੍ਹਾਂ ਦੇ ਦੋਸਤਾਂ ਦੇ ਨਾਲ ਮੁਸਤਕਬਲ ਦੇ ਵਿੱਚ ਵੀ ਤੁਹਾਡੀ ਮੁਲਾਕਾਤ ਹੁੰਦੀ ਰਹੇਗੀ। ਇਸ ਦੇ ਨਾਲ ਇਜਾਜ਼ਤ, ਰੱਬ ਰਾਖਾ।